ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਅਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਵਾਲੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਵੱਲੋਂ ਜਨਤਕ ਕੀਤੀਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਲਿਸਟਾਂ ਵਿਚਲੀਆਂ ਖਾਮੀਆਂ ਨੂੰ ਪੱਤਰਕਾਰਾਂ ਸਾਹਮਣੇ ਰੱਖਿਆ ਗਿਆ ਅਤੇ ਗਲਤ ਵੋਟਾਂ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਪੱਤਰਕਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿੱਥੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 5 ਸਾਲ ਦੀ ਜਗ੍ਹਾ 13 ਸਾਲ ਬਾਅਦ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਇਸ ਵਿੱਚ ਗੈਰ ਸਿੱਖਾਂ ਦੀਆਂ ਬਹੁਤ ਜ਼ਿਆਦਾ ਵੋਟਾਂ ਬਣਾ ਕੇ ਸਰਕਾਰ ਵੱਲੋਂ ਚੋਰ-ਮੋਰੀ ਰਾਹੀਂ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਤੇ ਕਬਜ਼ੇ ਕਰਨ ਦੀ ਸਾਜ਼ਿਸ਼ ਨਜ਼ਰ ਆ ਰਹੀ ਹੈ। ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ 25% ਤੋਂ ਵੱਧ ਵੋਟਾਂ ਗੈਰ ਸਿੱਖਾਂ ਦੀਆਂ ਬਣਾ ਦਿੱਤੀਆਂ ਗਈਆਂ, ਜੋ ਕਿ ਸਰਕਾਰ ਦੀ ਨੀਅਤ ਤੇ ਸ਼ੱਕ ਪੈਦਾ ਕਰਦੀ ਹੈ। ਉਹਨਾਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਵੋਟਰ ਲਿਸਟ ਦਿਖਾਉਂਦਿਆਂ ਦੱਸਿਆ ਕਿ ਸੂਚੀ ਦੇ 28 ਨੰਬਰ ਪਲਾਟ ਦੇ ਵਿੱਚ ਕੁੱਲ ਵੋਟਾਂ 862 ਹਨ, ਜਦੋਂ ਕਿ 256 ਗੈਰ ਸਿੱਖਾਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ। ਇਸੇ ਤਰ੍ਹਾਂ 32 ਨੰਬਰ ਵਿੱਚ ਕੁੱਲ ਵੋਟਾਂ 468 ਹਨ, ਜਿਨ੍ਹਾਂ ਵਿੱਚੋਂ 90 ਵੋਟਾਂ ਗੈਰ ਸਿੱਖਾਂ ਦੀਆਂ ਹਨ। ਇਸ ਤਰ੍ਹਾਂ ਸਮੁੱਚੇ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਵੋਟਰ ਲਿਸਟ ਵਿੱਚ ਖਾਮੀਆਂ ਹੀ ਖਾਮੀਆਂ ਨਜ਼ਰ ਆਉਂਦੀਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਵੱਧ ਅਫਸੋਸ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਗੈਰ ਸਿੱਖਾਂ, ਜਿਨ੍ਹਾਂ ਵਿੱਚ ਹਿੰਦੂ ਅਤੇ ਮੁਸਲਮਾਨਾਂ ਦੀਆਂ ਵੋਟਾਂ ਵੀ ਹਨ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਿੱਚ ਬਣਾ ਦਿੱਤੀਆਂ ਗਈਆਂ ਹਨ। ਬਾਠ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇਹਨਾਂ ਲਿਸਟਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਲਈ 20 ਦਿਨ ਦਾ ਸਮਾਂ ਦਿੱਤਾ ਗਿਆ ਹੈ, ਪਰ ਇੰਨੇ ਵੱਡੇ ਪੱਧਰ ਤੇ ਲਿਸਟਾਂ ਵਿੱਚ ਹੋਈ ਹੇਰਾਫੇਰੀ ਲਈ ਇਹ ਸਮਾਂ ਕਾਫੀ ਨਹੀਂ। ਉਹਨਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਪੁੱਛਿਆ ਕਿ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਬਣੀਆਂ ਲਿਸਟਾਂ ਮੁਤਾਬਕ ਲੋਕਾਂ ਨੇ ਇਹ ਫਾਰਮ ਭਰੇ ਸਨ ਕਿ ਨਹੀਂ। ਜੇਕਰ ਫਾਰਮ ਭਰ ਕੇ ਦਿੱਤੇ ਗਏ ਤਾਂ ਸੰਬੰਧਿਤ ਅਧਿਕਾਰੀਆਂ ਵੱਲੋਂ ਇਸ ਨੂੰ ਪ੍ਰਵਾਨ ਕਿਵੇਂ ਕਰ ਲਿਆ ਗਿਆ। ਉਹਨਾਂ ਕਿਹਾ ਕਿ ਗਲਤ ਵੋਟਾਂ ਬਣਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਿਲਕੁਲ ਸਾਫ਼ ਸੀ ਕਿ ਇਸ ਫਾਰਮ ਉੱਤੇ ਫੋਟੋ ਵੀ ਲੱਗਣੀ ਚਾਹੀਦੀ ਸੀ ਤੇ ਆਧਾਰ ਕਾਰਡ ਵੀ ਲੱਗਣਾ ਸੀ, ਫਿਰ ਇਹ ਗਲਤ ਵੋਟਾਂ ਕਿਵੇਂ ਬਣ ਗਈਆਂ। ਉਹਨਾਂ ਕਿਹਾ ਕਿ ਇਹਨਾਂ ਗਲਤ ਵੋਟਰ ਲਿਸਟਾਂ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਕਿਸੇ ਨਾ ਕਿਸੇ ਗਲਤ ਤਰੀਕੇ ਨਾਲ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਕੁਲਵੰਤ ਸਿੰਘ ਬਾਠ ਨੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਲਿਸਟਾਂ ਨੂੰ ਚੈੱਕ ਕਰਕੇ ਇਸ ਸੰਬੰਧੀ ਆਪਣੇ ਪੱਧਰ ਤੇ ਇਕੱਠੇ ਹੋ ਕੇ ਕਾਰਵਾਈ ਕਰਨ, ਤਾਂ ਜੋ ਗੁਰਧਾਮਾਂ ਅਤੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਉੱਪਰ ਸਰਕਾਰ ਨੂੰ ਕਬਜ਼ਾ ਕਰਨ ਤੋਂ ਰੋਕਿਆ ਜਾ ਸਕੇ। ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪੈਂਦੀ ਤਹਿਸੀਲ ਨੰਗਲ ਦੀ ਹਲੇ ਗੱਲ ਕਰ ਰਹੇ ਹਾਂ। ਨੰਗਲ ਦੇ ਵਿੱਚ 14,000 ਦੇ ਲਗਭਗ ਟੋਟਲ ਵੋਟ ਸਾਹਮਣੇ ਆਈ ਹੈ, ਜਿਹੜੀ ਸਰਕਾਰ ਨੇ ਜਨਤਕ ਕੀਤੀ ਹੈ। 14,115 ਦੇ ਕਰੀਬ ਵੋਟਾਂ ਜਨਤਕ ਕੀਤੀਆਂ, ਲੇਕਿਨ ਅਸੀਂ ਜਿਹੜੇ 5 ਪਾਰਟ ਰੈਂਡਮਲੀ ਚੱਕੇ ਆ। ਪਾਰਟ ਨੰਬਰ 28 ਦੀ ਪਹਿਲਾਂ ਗੱਲ ਕਰਦਾ। ਪਾਰਟ ਨੰਬਰ 28 ਜਿਹੜਾ ਹੈਗਾ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦਾ ਨੰਗਲ ਤਹਿਸੀਲ ਦੇ ਵਿੱਚ, ਇਹਦੇ ਵਿੱਚ ਨੰਗਲ ਟਾਊਨਸ਼ਿਪ ਦਾ ਗੁਰਦੁਆਰਾ ਘਾਟ ਸਾਹਿਬ ਵਾਲਾ ਇਲਾਕਾ ਇਹਦੇ 'ਚ ਆਉਂਦਾ। ਇਹਦੇ ਵਿੱਚ ਟੋਟਲ ਵੋਟਾਂ ਜਿਹੜੀਆਂ ਜਨਤਕ ਕੀਤੀਆਂ ਉਹ ਹੈਗੀਆਂ 862, ਅਤੇ ਹਲੇ ਕੇਵਲ ਮੈਂ ਗੱਲ ਕਰ ਰਿਹਾ, ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ 256 ਵੋਟਾਂ ਇਹਦੇ ਵਿੱਚ ਆ ਜਿਹੜੀਆਂ ਅੰਡਰਲਾਈਨ ਕੀਤੀਆਂ ਹੋਈਆਂ, ਇਹ ਉਹਨਾਂ ਲੋਕਾਂ ਦੀਆਂ ਹੈ ਜਿਹੜੇ ਕਿ ਸਹਿਜਧਾਰੀ ਲੋਕ ਨੇ, ਜਿਹੜੇ ਸਿੱਖ ਨਹੀਂ ਆ। ਇਹ ਵੋਟਾਂ ਉਹਨਾਂ ਦੀਆਂ ਹੈਗੀਆਂ 28 ਨੰਬਰ ਪਾਰਟ ਦੇ ਵਿੱਚ। ਮਤਲਬ ਆਪਾਂ ਕਹਿ ਲਈਏ 862 ਦੇ ਵਿੱਚੋਂ 256 ਵੋਟਾਂ। ਪਾਰਟ ਨੰਬਰ 32 ਜਿਹੜਾ ਹੈਗਾ, ਇਹਦੇ ਵਿੱਚ ਟੋਟਲ ਵੋਟਾਂ ਹੈਗੀਆਂ 468। ਇਹ ਮੌਜੋਵਾਲ ਹਲਕਾ ਪੈਂਦਾ। ਇਹਦੇ ਵਿੱਚ 468 ਦੇ ਵਿੱਚ 90 ਵੋਟਾਂ ਉਹ ਹੈਗੀਆਂ ਜਿਹੜੀਆਂ ਸਹਿਜਧਾਰੀ। ਮੈਂ ਇਹ ਕਹਿ ਸਕਦਾ ਵੀ ਸ਼ਾਇਦ ਇਹਨਾਂ ਲੋਕਾਂ ਨੇ ਅਪਲਾਈ ਵੀ ਨਾ ਕੀਤਾ ਹੋਵੇ ਵੋਟ ਬਣਾਉਣ ਵਾਸਤੇ, ਲੇਕਿਨ ਇਹ ਮਤਲਬ ਗੈਰ ਸਿੱਖ ਕਹਿ ਸਕਦੇ ਹਾਂ ਆਪਾਂ। ਸਹਿਜਧਾਰੀ ਆਪਾਂ ਇਸ ਕਰਕੇ ਵਰਤ ਲੈਂਦੇ ਵੀ ਹੋ ਸਕਦਾ ਉਹਨਾਂ ਦੀ ਗੁਰੂ ਘਰ ਦੇ ਵਿੱਚ ਸ਼ਰਧਾ ਹੋਵੇ, ਲੇਕਿਨ ਸਰਕਾਰ ਨੇ ਔਰ ਇਲੈਕਸ਼ਨ ਕਮਿਸ਼ਨ ਨੇ ਵੋਟ ਦਾ ਅਧਿਕਾਰ ਜਿਹੜਾ ਉਹ ਕੇਵਲ ਸਿੱਖ ਨੂੰ ਦਿੱਤਾ, ਜਿਹੜਾ ਪੂਰਨ ਰੂਪ ਤੇ ਸਿੱਖ ਹੋਵੇ। 39 ਨੰਬਰ ਪਾਰਟ ਜਿਹੜਾ ਹੈਗਾ, ਇਹ ਨਿਆ ਨੰਗਲ ਹਲਕਾ ਪੈਂਦਾ। ਨਿਆ ਨੰਗਲ ਹਲਕੇ 'ਚ ਕੁੱਲ ਵੋਟਾਂ ਜਨਤਕ ਜਿਹੜੀਆਂ ਕੀਤੀਆਂ 605, ਲੇਕਿਨ ਇਹਦੇ ਵਿੱਚੋਂ 219 ਵੋਟਾਂ ਉਹ ਹੈਗੀਆਂ ਜਿਹੜੀਆਂ ਟੋਟਲ ਗੈਰ ਸਿੱਖ ਨੇ, ਉਹਨਾਂ ਦੀਆਂ ਵੋਟਾਂ। 37 ਨੰਬਰ ਜਿਹੜਾ ਪਾਰਟ ਹੈ, ਇਹਦੇ ਵਿੱਚ ਟੋਟਲ ਵੋਟਾਂ ਜਨਤਕ ਕੀਤੀਆਂ 609, ਅਤੇ ਇਹਦੇ ਵਿੱਚ ਵੀ 609 ਦੇ ਵਿੱਚ 142 ਵੋਟਾਂ ਜਿਹੜੀਆਂ ਗੈਰ ਸਿੱਖ ਹੈ। ਜੇ ਮੈਂ ਮੋਟੇ ਤੌਰ 'ਤੇ ਕਹਾਂ ਤਾਂ ਇਹਦੇ ਵਿੱਚ ਲਗਭਗ 25% ਵੋਟਾਂ ਜਿਹੜੀਆਂ ਉਹ ਗੈਰ ਸਿੱਖਾਂ ਦੀਆਂ। 31-3200 ਵੋਟ ਜਿਹੜੀ ਅਸੀਂ ਪਾਰਟ ਵਾਈਜ਼ ਚੈੱਕ ਕੀਤੀ ਹੈ, ਉਹਦੇ ਵਿੱਚ 850 ਵੋਟ ਜਿਹੜੀ ਹੈ ਉਹ ਗੈਰ ਸਿੱਖਾਂ ਦੀ ਮਿਲੀ ਹੈ। ਇਸ ਤੋਂ ਇਲਾਵਾ ਹੁਣ ਆਪਾਂ ਅਗਲੀ ਗੱਲ 'ਤੇ ਚੱਲੀਏ ਕਿ ਸਰਕਾਰ ਨੇ ਜਨਤਕ ਵੋਟਾਂ ਕੀਤੀਆਂ ਕਿ ਇਹਦੇ ਉੱਤੇ ਓਬਜੈਕਸ਼ਨ ਕੀਤੇ ਜਾਣ। ਹੁਣ ਐਡੇ ਵੱਡੇ ਲੈਵਲ 'ਤੇ ਲਿਸਟਾਂ ਦੇ ਵਿੱਚ ਗੜਬੜੀ ਸਾਹਮਣੇ ਆ ਰਹੀ ਹੈ ਔਰ ਸਮਾਂ ਦਿੱਤਾ ਜਾ ਰਿਹਾ 20 ਦਿਨ ਦਾ। ਇਹ ਸਰਕਾਰ ਦੇ ਕੰਮ ਹੈ।
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਅਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਵਾਲੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਵੱਲੋਂ ਜਨਤਕ ਕੀਤੀਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਲਿਸਟਾਂ ਵਿਚਲੀਆਂ ਖਾਮੀਆਂ ਨੂੰ ਪੱਤਰਕਾਰਾਂ ਸਾਹਮਣੇ ਰੱਖਿਆ ਗਿਆ ਅਤੇ ਗਲਤ ਵੋਟਾਂ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਪੱਤਰਕਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿੱਥੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 5 ਸਾਲ ਦੀ ਜਗ੍ਹਾ 13 ਸਾਲ ਬਾਅਦ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਇਸ ਵਿੱਚ ਗੈਰ ਸਿੱਖਾਂ ਦੀਆਂ ਬਹੁਤ ਜ਼ਿਆਦਾ ਵੋਟਾਂ ਬਣਾ ਕੇ ਸਰਕਾਰ ਵੱਲੋਂ ਚੋਰ-ਮੋਰੀ ਰਾਹੀਂ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਤੇ ਕਬਜ਼ੇ ਕਰਨ ਦੀ ਸਾਜ਼ਿਸ਼ ਨਜ਼ਰ ਆ ਰਹੀ ਹੈ। ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ 25% ਤੋਂ ਵੱਧ ਵੋਟਾਂ ਗੈਰ ਸਿੱਖਾਂ ਦੀਆਂ ਬਣਾ ਦਿੱਤੀਆਂ ਗਈਆਂ, ਜੋ ਕਿ ਸਰਕਾਰ ਦੀ ਨੀਅਤ ਤੇ ਸ਼ੱਕ ਪੈਦਾ ਕਰਦੀ ਹੈ। ਉਹਨਾਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਵੋਟਰ ਲਿਸਟ ਦਿਖਾਉਂਦਿਆਂ ਦੱਸਿਆ ਕਿ ਸੂਚੀ ਦੇ 28 ਨੰਬਰ ਪਲਾਟ ਦੇ ਵਿੱਚ ਕੁੱਲ ਵੋਟਾਂ 862 ਹਨ, ਜਦੋਂ ਕਿ 256 ਗੈਰ ਸਿੱਖਾਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ। ਇਸੇ ਤਰ੍ਹਾਂ 32 ਨੰਬਰ ਵਿੱਚ ਕੁੱਲ ਵੋਟਾਂ 468 ਹਨ, ਜਿਨ੍ਹਾਂ ਵਿੱਚੋਂ 90 ਵੋਟਾਂ ਗੈਰ ਸਿੱਖਾਂ ਦੀਆਂ ਹਨ। ਇਸ ਤਰ੍ਹਾਂ ਸਮੁੱਚੇ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਵੋਟਰ ਲਿਸਟ ਵਿੱਚ ਖਾਮੀਆਂ ਹੀ ਖਾਮੀਆਂ ਨਜ਼ਰ ਆਉਂਦੀਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਵੱਧ ਅਫਸੋਸ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਗੈਰ ਸਿੱਖਾਂ, ਜਿਨ੍ਹਾਂ ਵਿੱਚ ਹਿੰਦੂ ਅਤੇ ਮੁਸਲਮਾਨਾਂ ਦੀਆਂ ਵੋਟਾਂ ਵੀ ਹਨ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਿੱਚ ਬਣਾ ਦਿੱਤੀਆਂ ਗਈਆਂ ਹਨ। ਬਾਠ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇਹਨਾਂ ਲਿਸਟਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਲਈ 20 ਦਿਨ ਦਾ ਸਮਾਂ ਦਿੱਤਾ ਗਿਆ ਹੈ, ਪਰ ਇੰਨੇ ਵੱਡੇ ਪੱਧਰ ਤੇ ਲਿਸਟਾਂ ਵਿੱਚ ਹੋਈ ਹੇਰਾਫੇਰੀ ਲਈ ਇਹ ਸਮਾਂ ਕਾਫੀ ਨਹੀਂ। ਉਹਨਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਪੁੱਛਿਆ ਕਿ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਬਣੀਆਂ ਲਿਸਟਾਂ ਮੁਤਾਬਕ ਲੋਕਾਂ ਨੇ ਇਹ ਫਾਰਮ ਭਰੇ ਸਨ ਕਿ ਨਹੀਂ। ਜੇਕਰ ਫਾਰਮ ਭਰ ਕੇ ਦਿੱਤੇ ਗਏ ਤਾਂ ਸੰਬੰਧਿਤ ਅਧਿਕਾਰੀਆਂ ਵੱਲੋਂ ਇਸ ਨੂੰ ਪ੍ਰਵਾਨ ਕਿਵੇਂ ਕਰ ਲਿਆ ਗਿਆ। ਉਹਨਾਂ ਕਿਹਾ ਕਿ ਗਲਤ ਵੋਟਾਂ ਬਣਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਿਲਕੁਲ ਸਾਫ਼ ਸੀ ਕਿ ਇਸ ਫਾਰਮ ਉੱਤੇ ਫੋਟੋ ਵੀ ਲੱਗਣੀ ਚਾਹੀਦੀ ਸੀ ਤੇ ਆਧਾਰ ਕਾਰਡ ਵੀ ਲੱਗਣਾ ਸੀ, ਫਿਰ ਇਹ ਗਲਤ ਵੋਟਾਂ ਕਿਵੇਂ ਬਣ ਗਈਆਂ। ਉਹਨਾਂ ਕਿਹਾ ਕਿ ਇਹਨਾਂ ਗਲਤ ਵੋਟਰ ਲਿਸਟਾਂ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਕਿਸੇ ਨਾ ਕਿਸੇ ਗਲਤ ਤਰੀਕੇ ਨਾਲ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਕੁਲਵੰਤ ਸਿੰਘ ਬਾਠ ਨੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਲਿਸਟਾਂ ਨੂੰ ਚੈੱਕ ਕਰਕੇ ਇਸ ਸੰਬੰਧੀ ਆਪਣੇ ਪੱਧਰ ਤੇ ਇਕੱਠੇ ਹੋ ਕੇ ਕਾਰਵਾਈ ਕਰਨ, ਤਾਂ ਜੋ ਗੁਰਧਾਮਾਂ ਅਤੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਉੱਪਰ ਸਰਕਾਰ ਨੂੰ ਕਬਜ਼ਾ ਕਰਨ ਤੋਂ ਰੋਕਿਆ ਜਾ ਸਕੇ। ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪੈਂਦੀ ਤਹਿਸੀਲ ਨੰਗਲ ਦੀ ਹਲੇ ਗੱਲ ਕਰ ਰਹੇ ਹਾਂ। ਨੰਗਲ ਦੇ ਵਿੱਚ 14,000 ਦੇ ਲਗਭਗ ਟੋਟਲ ਵੋਟ ਸਾਹਮਣੇ ਆਈ ਹੈ, ਜਿਹੜੀ ਸਰਕਾਰ ਨੇ ਜਨਤਕ ਕੀਤੀ ਹੈ। 14,115 ਦੇ ਕਰੀਬ ਵੋਟਾਂ ਜਨਤਕ ਕੀਤੀਆਂ। ਲੇਕਿਨ ਅਸੀਂ ਜਿਹੜੇ 5 ਪਾਰਟ ਰੈਂਡਮਲੀ ਚੱਕੇ ਆ, ਪਾਰਟ ਨੰਬਰ 28 ਦੀ ਪਹਿਲਾਂ ਗੱਲ ਕਰਦਾ। ਪਾਰਟ ਨੰਬਰ 28 ਜਿਹੜਾ ਹੈਗਾ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦਾ ਨੰਗਲ ਤਹਿਸੀਲ ਦੇ ਵਿੱਚ, ਇਹਦੇ ਵਿੱਚ ਨੰਗਲ ਟਾਊਨਸ਼ਿਪ ਦਾ ਗੁਰਦੁਆਰਾ ਘਾਟ ਸਾਹਿਬ ਵਾਲਾ ਇਲਾਕਾ ਇਹਦੇ 'ਚ ਆਉਂਦਾ। ਇਹਦੇ ਵਿੱਚ ਟੋਟਲ ਵੋਟਾਂ ਜਿਹੜੀਆਂ ਜਨਤਕ ਕੀਤੀਆਂ ਉਹ ਹੈਗੀਆਂ 862, ਅਤੇ ਹਲੇ ਕੇਵਲ ਮੈਂ ਗੱਲ ਕਰ ਰਿਹਾ, ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ 256 ਵੋਟਾਂ ਇਹਦੇ ਵਿੱਚ ਆ ਜਿਹੜੀਆਂ ਅੰਡਰਲਾਈਨ ਕੀਤੀਆਂ ਹੋਈਆਂ, ਇਹ ਉਹਨਾਂ ਲੋਕਾਂ ਦੀਆਂ ਹੈ ਜਿਹੜੇ ਕਿ ਸਹਿਜਧਾਰੀ ਲੋਕ ਨੇ, ਜਿਹੜੇ ਸਿੱਖ ਨਹੀਂ ਆ। ਇਹ ਵੋਟਾਂ ਉਹਨਾਂ ਦੀਆਂ ਹੈਗੀਆਂ 28 ਨੰਬਰ ਪਾਰਟ ਦੇ ਵਿੱਚ। ਮਤਲਬ ਆਪਾਂ ਕਹਿ ਲਈਏ 862 ਦੇ ਵਿੱਚੋਂ 256 ਵੋਟਾਂ। ਪਾਰਟ ਨੰਬਰ 32 ਜਿਹੜਾ ਹੈਗਾ, ਇਹਦੇ ਵਿੱਚ ਟੋਟਲ ਵੋਟਾਂ ਹੈਗੀਆਂ 468। ਇਹ ਮੌਜੋਵਾਲ ਹਲਕਾ ਪੈਂਦਾ। ਇਹਦੇ ਵਿੱਚ 468 ਦੇ ਵਿੱਚ 90 ਵੋਟਾਂ ਉਹ ਹੈਗੀਆਂ ਜਿਹੜੀਆਂ ਸਹਿਜਧਾਰੀ। ਮੈਂ ਇਹ ਕਹਿ ਸਕਦਾ ਵੀ ਸ਼ਾਇਦ ਇਹਨਾਂ ਲੋਕਾਂ ਨੇ ਅਪਲਾਈ ਵੀ ਨਾ ਕੀਤਾ ਹੋਵੇ ਵੋਟ ਬਣਾਉਣ ਵਾਸਤੇ, ਲੇਕਿਨ ਇਹ ਮਤਲਬ ਗੈਰ ਸਿੱਖ ਕਹਿ ਸਕਦੇ ਹਾਂ ਆਪਾਂ। ਸਹਿਜਧਾਰੀ ਆਪਾਂ ਇਸ ਕਰਕੇ ਵਰਤ ਲੈਂਦੇ ਵੀ ਹੋ ਸਕਦਾ ਉਹਨਾਂ ਦੀ ਗੁਰੂ ਘਰ ਦੇ ਵਿੱਚ ਸ਼ਰਧਾ ਹੋਵੇ, ਲੇਕਿਨ ਸਰਕਾਰ ਨੇ ਔਰ ਇਲੈਕਸ਼ਨ ਕਮਿਸ਼ਨ ਨੇ ਵੋਟ ਦਾ ਅਧਿਕਾਰ ਜਿਹੜਾ ਉਹ ਕੇਵਲ ਸਿੱਖ ਨੂੰ ਦਿੱਤਾ, ਜਿਹੜਾ ਪੂਰਨ ਰੂਪ ਤੇ ਸਿੱਖ ਹੋਵੇ। 39 ਨੰਬਰ ਪਾਰਟ ਜਿਹੜਾ ਹੈਗਾ ਇਹ ਨਿਆ ਨੰਗਲ ਹਲਕਾ ਪੈਂਦਾ। ਨਿਆ ਨੰਗਲ ਹਲਕੇ 'ਚ ਕੁੱਲ ਵੋਟਾਂ ਜਨਤਕ ਜਿਹੜੀਆਂ ਕੀਤੀਆਂ 605, ਲੇਕਿਨ ਇਹਦੇ ਵਿੱਚੋਂ 219 ਵੋਟਾਂ ਉਹ ਹੈਗੀਆਂ ਜਿਹੜੀਆਂ ਟੋਟਲ ਗੈਰ ਸਿੱਖ ਨੇ, ਉਹਨਾਂ ਦੀਆਂ ਵੋਟਾਂ। 37 ਨੰਬਰ ਜਿਹੜਾ ਪਾਰਟ ਹੈ, ਇਹਦੇ ਵਿੱਚ ਟੋਟਲ ਵੋਟਾਂ ਜਨਤਕ ਕੀਤੀਆਂ 609, ਅਤੇ ਇਹਦੇ ਵਿੱਚ ਵੀ 609 ਦੇ ਵਿੱਚ 142 ਵੋਟਾਂ ਜਿਹੜੀਆਂ ਗੈਰ ਸਿੱਖ ਹੈ। ਜੇ ਮੈਂ ਮੋਟੇ ਤੌਰ 'ਤੇ ਕਹਾਂ ਤਾਂ ਇਹਦੇ ਵਿੱਚ ਲਗਭਗ 25% ਵੋਟਾਂ ਜਿਹੜੀਆਂ ਉਹ ਗੈਰ ਸਿੱਖਾਂ ਦੀਆਂ। 31-3200 ਵੋਟ ਜਿਹੜੀ ਅਸੀਂ ਪਾਰਟ ਵਾਈਜ਼ ਚੈੱਕ ਕੀਤੀ ਹੈ, ਉਹਦੇ ਵਿੱਚ 850 ਵੋਟ ਜਿਹੜੀ ਹੈ ਉਹ ਗੈਰ ਸਿੱਖਾਂ ਦੀ ਮਿਲੀ ਹੈ। ਇਸ ਤੋਂ ਇਲਾਵਾ ਹੁਣ ਆਪਾਂ ਅਗਲੀ ਗੱਲ 'ਤੇ ਚੱਲੀਏ ਕਿ ਸਰਕਾਰ ਨੇ ਜਨਤਕ ਵੋਟਾਂ ਕੀਤੀਆਂ ਕਿ ਇਹਦੇ ਉੱਤੇ ਓਬਜੈਕਸ਼ਨ ਕੀਤੇ ਜਾਣ। ਹੁਣ ਐਡੇ ਵੱਡੇ ਲੈਵਲ 'ਤੇ ਲਿਸਟਾਂ ਦੇ ਵਿੱਚ ਗੜਬੜੀ ਸਾਹਮਣੇ ਆ ਰਹੀ ਹੈ ਔਰ ਸਮਾਂ ਦਿੱਤਾ ਜਾ ਰਿਹਾ 20 ਦਿਨ ਦਾ। ਇਹ ਸਰਕਾਰ ਦੇ ਕੰਮ ਹੈ।